ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਵੱਡੇ ਸਵਾਲੀਆ ਚਿੰਨ੍ਹ ਡਰੱਗ ਮਾਫੀਆ ਦੇ ਉੱਪਰ ਅਤੇ ਪੁਲਿਸ ਪ੍ਰਸ਼ਾਸਨ ਦੇ ਉੱਪਰ ਵੀ ਲਗਾਏ ਗਏ ਨੇ। ਕਿਵੇਂ ਦੇਖਦੇ ਹੋ ਸਮੁੱਚੇ ਅੱਜ ਦੇ ਜਿਹੜੇ ਬਿਆਨ? ਇਹ ਜਿਹੜਾ ਨਸ਼ਿਆਂ ਦਾ ਕਾਰੋਬਾਰ ਹੈ ਇਹਦੇ ਵਿੱਚ ਸਿਆਸਤਦਾਨਾਂ ਦੇ ਵੀ ਹੱਥ ਲੱਗੇ ਹੋਏ ਆ। ਪਹਿਲਾਂ ਜਿਹੜੀ ਇਹ ਚਿੱਟਾ ਹੈ ਜਾਂ ਹੋਰ ਹੈ NDPS ਦਾ ਜ਼ਿਆਦਾ ਮਾਮਲੇ ਸੀਗੇ। ਇਹ ਜਿਹੜੀ ਹੱਬ ਸੀ ਇਹ ਬੰਬੇ ਸੀ। ਬੰਬੇ ਦੇ ਬਾਅਦ ਜੇ ਕੋਈ ਵੱਡੀ ਹੱਬ ਬਣੀ ਹੈ ਦੇਸ਼ ਦੀ ਤਾਂ ਉਹ ਪੰਜਾਬ ਬਣੀ ਹੈ। ਪੰਜਾਬ ਦੇ ਵਿੱਚੋਂ ਵੀ ਜੇ ਮੇਨ ਹੱਬ ਬਣੀ ਹੈ ਤਾਂ ਅੰਮ੍ਰਿਤਸਰ ਦੇ ਤੋਂ ਸਪਲਾਈ ਹੁੰਦੀ ਹੈ ਪੂਰੀ ਦੁਨੀਆ 'ਚ। BJP ਵੀ ਵਾਲੇ ਵੀ ਵੇਚਦੇ ਨੇ, ਪ੍ਰਕਾਸ਼ ਸਿੰਘ ਬਾਦਲ ਹੋਰੀ ਵੀ ਵੇਚਦੇ ਨੇ, ਇਹਦੇ ਵਿੱਚ ਕਾਂਗਰਸੀਆਂ ਦੇ ਵਿੱਚ ਵੀ ਹੋਇਆ। ਰਾਜਜੀਤ ਹੁੰਦਲ ਨੂੰ ਪੂਰੀ ਸਾਰੀ ਪੁਲਿਸ ਅਫਸਰ ਕਹਿੰਦੇ ਹਟ ਗਏ ਵੀ ਯਾਰ ਇਹਨੂੰ ਹਟਾਓ ਹੁੰਦਲ ਨੂੰ। ਰਾਜਜੀਤ ਹੁੰਦਲ ਨਸ਼ਿਆਂ ਦਾ ਕਾਰੋਬਾਰ ਕਰਦਾ ਸੀ, ਬਹੁਤੇ ਕਰਦੇ ਸੀਗੇ। ਹਾਂ, ਦੋ ਮਾੜੇ ਅਕਾਲੀ ਦਲ ਆਏ, ਇੱਕ ਸਰਜੀਤ ਸਿੰਘ ਬਰਨਾਲਾ ਤੇ ਦੂਜਾ ਆ ਗਿਆ ਪ੍ਰਕਾਸ਼ ਸਿੰਘ ਬਾਦਲ। ਇਹਨਾਂ ਨੇ ਜਾਇਦਾਦਾਂ ਬਣਾਈਆਂ ਨੇ, ਇਹਨਾਂ ਨੇ ਪੰਜਾਬ ਦਾ ਘਾਣ ਕੀਤਾ, ਇਹਨਾਂ ਨੇ ਪੰਜਾਬ ਦੀ ਕਿਸਾਨੀ ਤੇ ਜਵਾਨੀ ਦਾ ਖਾਤਮਾ ਕੀਤਾ। ਦੇ ਵੱਲੋਂ ਅੱਜ ਫਿਰ ਸਹੀ ਕਿਹਾ ਗਿਆ ਵੀ ਇੱਥੇ ਪ੍ਰਸ਼ਾਸਨ ਦੀ ਵੀ ਸਮਗਲਰਾਂ ਦੇ ਨਾਲ ਮਿਲੀ ਭੁਗਤ। ਪਹਿਲਾਂ ਪਿਰਤਪਾਲ ਸਿੰਘ ਦੀ ਇੰਟਰੋਗੇਸ਼ਨ ਹੋਵੇ, ਪਿਰਤਪਾਲ ਸਿੰਘ ਦੀ ਜਿਹੜੀਆਂ ਬੇਨਾਮੀਆਂ ਜਾਇਦਾਦਾਂ ਬਣਾਈਆਂ ਨੇ ਉਹ ਪਤਾ ਕਰੇ। ਪਟਿਆਲੇ ਦੇ ਵਿੱਚ ਬਹੁਤ ਨੇ, ਸੰਗਰੂਰ 'ਚ ਬਹੁਤ ਨੇ, ਹੋਰ ਦੇਸ਼ ਦੇ ਵਿੱਚ ਕਿਤੇ ਬਹੁਤ ਦੂਰ ਵੱਡੇ ਪੱਧਰ ਤੇ ਬਣਾਈਆਂ। ਤੋਂ ਇਹਨੂੰ ਪਤਾ ਹੈ, ਇਹ ਕਹਿੰਦੇ 4 ਹਫ਼ਤਿਆਂ ਦੇ ਵਿੱਚ ਬੰਦ ਕਰ ਦਿਆਂਗੇ। ਬੰਦ ਕੌਣ ਕਰੂਗਾ? ਇਹ ਤਾਂ ਹਫ਼ਤਾ ਲੈਂਦੇ ਨੇ ਇਹਨਾਂ ਦੇ MLA। ਇਹਨਾਂ ਦੇ 53 MLA ਇਹੋ ਜਿਹੇ ਨੇ ਜਿਨ੍ਹਾਂ ਦੇ ਉੱਤੇ ਸ਼ਗੀਨ ਦੋਸ਼ ਨੇ। 307 308 NDPS ਐਕਟ, ਚਕਲਾ ਚਲਾਉਣ, 376 ਰੇਪ। ਬੋਲੋ ਕਿਹੜੇ ਨੇ? ਬੋਲੋ ਕੱਲੇ ਦਾ ਨਾਂ ਲੈ ਦੇਣਾ। ਲੋਕਾਂ ਨੇ ਦੇਖਿਆ ਹੀ ਕੁਛ ਨਹੀਂ ਇਹਨਾਂ ਦਾ। ਹੁਣ ਨਸ਼ਾ ਕਿੱਧਰ ਗਿਆ? ਨਸ਼ਾ ਤਾਂ ਉਦੋਂ ਜਿੰਨਾ ਮਰਜ਼ੀ ਲੈ ਲਓ। ਆਓ ਪੰਜਾਬ 'ਚ ਜਿੱਥੇ ਮਰਜ਼ੀ ਲੈਣਾ। ਪੰਜਾਬ ਦੇ ਵਿੱਚ ਉਨੀ ਹੋਰ ਕੋਈ ਚੀਜ਼ ਨਹੀਂ ਮਿਲਦੀ, ਸਬਜ਼ੀ ਨਹੀਂ ਮਿਲਦੀ, ਇਹਨਾਂ ਨਸ਼ਾ ਈਜ਼ੀਲੀ ਮਿਲਣ ਲੱਗਾ। ਪਹਿਲਾਂ ਨਾਲੋਂ ਜ਼ਿਆਦਾ ਮਿਲਣ ਲੱਗੇ। ਫੜੂਗਾ ਕੌਣ ਇਹਨੂੰ? ਜਦੋਂ ਵੱਡੇ ਪੱਧਰ ਦੇ ਉੱਤੇ ਸਰਕਾਰ, MLA, ਮਿਨਿਸਟਰ ਤੇ ਜਿਹੜੇ ਪੁਲਿਸ ਅਫਸਰ ਨੇ ਉਹੀ ਮਿਲੇ ਹੋਣ ਤੇ ਫਿਰ ਨਸ਼ਾ ਕਿਵੇਂ ਬੰਦ ਹੋ ਜੂ? ਮੈਨੂੰ ਨਹੀਂ ਲੱਗਦਾ ਵੀ ਇਹ ਨਸ਼ਾ ਬੰਦ ਹੋ ਜਾਊਗਾ। ਨਸ਼ਾ ਤਾਂ ਹੋਰ ਵੱਧ ਗਿਆ। ਇਹ ਤਾਂ ਸਿਰਫ ਝੂਠ ਦੇ ਸਿਰ ਦੇ ਉੱਤੇ ਸਰਕਾਰ ਬਣਾਈ ਹੈ ਇਹਨਾਂ ਨੇ। ਸੱਚਾਈ ਤਾਂ ਇਹਨਾਂ ਦੇ ਵਿੱਚ ਹੈ ਹੀ ਨਹੀਂ। ਜੇ ਹੁੰਦੀ ਫਿਰ ਫੜ ਕੇ ਅੰਦਰ ਦਿੱਤੇ ਹੁੰਦੇ। ਕਿਹੜਾ SSP ਫੜ ਕੇ ਅੰਦਰ ਦਿੱਤਾ ਇਹਨਾਂ ਨੇ? ਪੰਜਾਬ ਨੂੰ ਹੀ ਜ਼ਿਆਦਾ ਟਾਰਗੇਟ ਕਿਉਂ ਕੀਤਾ ਜਾ ਰਿਹਾ? ਪੰਜਾਬ ਦੀ ਧਰਤੀ ਤੇ ਹੀ ਕਿਉਂ ਖਾਸ ਕਰ ਜਿਹੜਾ ਡਰੱਗ ਦਾ ਜਾਂ ਇਸ ਤਰ੍ਹਾਂ ਦੇ ਜਿਹੜੇ ਜਾਨਲੇਵਾ ਨਸ਼ੇ ਨੇ ਉਹ ਦਿਨ ਬ ਦਿਨ ਆਪਣੇ ਪੈਰ ਪਸਾਰਦੇ ਜਾ ਰਹੇ? ਜਿਹੜੀ ਕੌਮ ਨੂੰ ਮਾਰਨਾ ਹੋਵੇ, ਗੁਲਾਮ ਬਣਾਉਣਾ ਹੋਵੇ, ਉਹਨੂੰ ਨਸ਼ੇ 'ਚ ਪਾ ਦੇਈਦਾ ਹੁੰਦਾ। ਇੱਕ ਤਾਂ ਸੈਂਟਰ ਦੀ ਏਜੰਸੀਆਂ ਦੇ ਕਾਰੋਬਾਰ ਇਹ ਨੇ ਵੀ ਇਹਨੂੰ ਇੱਥੇ ਅੱਖ ਸਾਰਿਆਂ ਦੀ ਹੈ। ਦੂਜੀ ਪੰਜਾਬ ਦੀ ਪੁਲਿਸ ਦੀ ਤੇ ਪੰਜਾਬ ਦੇ ਲੀਡਰਾਂ ਦੀ ਇਹੀ ਹੈ ਵੀ ਇਹਨਾਂ ਨੂੰ ਨਸ਼ੇ 'ਚ ਇੰਨਾ ਕਰੀ ਰੱਖੋ ਇਹਨੂੰ ਪਤਾ ਹੀ ਨਾ ਲੱਗੋ ਕਰਨਾ ਕੀ। ਪਹਿਲੀ ਜਵਾਨੀ ਸਾਡੀ ਗੋਲੀ ਨਾਲ ਮਾਰ ਦਿੱਤੀ ਸੀ, ਦੂਜੀ ਜਵਾਨੀ ਸਾਡੀ ਜੇਲ੍ਹਾਂ 'ਚ ਮਾਰ ਦਿੱਤੀ, ਤੀਜੀ ਜਵਾਨੀ ਸਾਡੀ ਬਾਹਰ ਚਲੀ ਗਈ, ਜਿਹੜੀ ਚੌਥੀ ਆ ਗਈ ਹੁਣ 4 ਦਹਾਕਿਆਂ ਦੇ ਵਿੱਚ ਉਹ ਜਵਾਨੀ ਸਾਡੀ ਬਿਲਕੁਲ ਨਸ਼ਿਆਂ ਨੇ ਮਾਰ ਦਿੱਤੀ। ਇਹ ਪੰਜਾਬ ਦੀ ਜਵਾਨੀ ਦੀ ਨਸਲਕੁਸ਼ੀ ਹੈ, ਕਿਰਦਾਰਕੁਸ਼ੀ ਤਾਂ ਹੋਈ ਹੈ ਸਾਡੀ। ਹੁਣ ਨਸਲਕੁਸ਼ੀ ਨਸ਼ੇ ਦੇ ਨਾਲ ਹੋ ਰਹੀ ਹੈ। ਜਿਹੜਾ ਨਸ਼ਾ ਕਰਦਾ ਮੈਂ ਮਤਲਬ ਹੀ ਨਹੀਂ ਉਹਦੀ। ਪਹਿਲੀ ਗੱਲ ਤਾਂ ਵਿਆਹ ਨਹੀਂ ਹੁੰਦਾ। ਜੇ ਵਿਆਹ ਹੋਊ ਤਾਂ ਬੱਚਾ ਨਹੀਂ ਪੈਦਾ ਹੁੰਦਾ। ਜੇ ਵਿਆਹ ਦੇ ਵਿੱਚ ਪਹਿਲਾਂ ਡੈਥ ਹੋਊਗੀ, ਤੁਸੀਂ ਐਂ ਦੱਸੋ ਆਉਣ ਵਾਲਾ ਸਮਾਂ ਤਾਂ ਪੰਜਾਬ ਦੇ ਲਈ ਕਾਲਾ ਦੌਰ ਚੱਲ ਪਿਆ। TV 84 ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਵਰਾਜ। ਜੇ ਗੱਲ ਕੀਤੀ ਜਾਵੇ ਤਾਂ ਡਰੱਗ ਦਾ ਮਸਲਾ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਵੀ ਚੱਲਦਾ ਰਿਹਾ ਤਾਂ ਇਸੇ ਨੂੰ ਲੈ ਕੇ ਸਮੇਂ-ਸਮੇਂ ਤੇ ਜਿਹੜੀਆਂ ਪੰਜਾਬ ਦੀਆਂ ਵੱਡੀਆਂ ਧਿਰਾਂ ਨੇ ਜਾਂ ਜਿਹੜੇ ਪੰਜਾਬ ਪੱਖੀ ਲੋਕ ਨੇ ਉਹਨਾਂ ਦੇ ਵੱਲੋਂ ਡਰੱਗ ਵੇਚਣ ਵਾਲੇ ਲੋਕਾਂ ਦੇ ਵਿਰੋਧ ਦੇ ਵਿੱਚ ਕਿਤੇ ਨਾ ਕਿਤੇ ਆਵਾਜ਼ ਵੀ ਬੁਲੰਦ ਕੀਤੀ ਜਾਂਦੀ ਰਹੀ ਹੈ। ਤੇ ਇਸੇ ਨੂੰ ਲੈ ਕੇ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇੱਕ ਬੜੀ ਤਲਖ ਟਿੱਪਣੀ ਕੀਤੀ ਗਈ ਹੈ। ਔਰ ਤਲਖ ਟਿੱਪਣੀ ਦੇ ਵਿੱਚ ਖਾਸ ਕਰ ਪੰਜਾਬ ਸਰਕਾਰ ਦੇ ਸਮੇਤ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਸ ਨੂੰ ਮੁੱਖ ਰੱਖ ਕੇ ਵੱਡੇ ਸਵਾਲੀਆ ਚਿੰਨ੍ਹ ਵੀ ਲਗਾਏ ਗਏ ਨੇ। ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਜਸਟਿਸ ਕੌਲ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਇਸ ਮਸਲੇ ਦੇ ਵਿੱਚ ਡਰੱਗ ਮਾਫੀਆ ਦੇ ਨਾਲ ਖਾਸ ਕਰ ਜਿਹੜਾ ਪੁਲਿਸ ਹੀ ਮਿਲੀ ਹੋਈ ਹੈ। ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਮੇਰੇ ਨਾਲ ਗੱਲਬਾਤ ਕਰਨ ਵਾਸਤੇ ਸੀਨੀਅਰ ਆਗੂ ਸਰਦਾਰ ਗੋਪਾਲ ਸਿੰਘ ਝਾੜੂ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ। ਝਾੜੂ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਭਰਾਮਾ ਸਾਹਿਬ ਆਪ ਜੀ ਦੇ ਟੈਲੀਵਿਜ਼ਨ ਦਾ ਸਾਨੂੰ ਦੇਖਣ ਤੇ ਸੁਣਨ ਵਾਲਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ਜੀ। ਝਾੜੂ ਸਾਹਿਬ, ਸਭ ਤੋਂ ਪਹਿਲਾਂ ਮੁੱਢਲਾ ਸਵਾਲ ਹੈ, ਜਿਸ ਤਰੀਕੇ ਦੇ ਨਾਲ ਜਦੋਂ ਡਰੱਗ ਦੇ ਮਸਲੇ ਦੀ ਗੱਲ ਕੀਤੀ ਜਾਂਦੀ ਹੈ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਇਹ ਮਸਲਾ ਕਿਤੇ ਨਾ ਕਿਤੇ ਵੱਡੀਆਂ ਚਰਚਾਵਾਂ ਦੇ ਵਿੱਚ ਰਿਹਾ ਹੈ। ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਵੱਡੇ ਸਵਾਲੀਆ ਚਿੰਨ੍ਹ ਡਰੱਗ ਮਾਫੀਆ ਦੇ ਉੱਪਰ ਅਤੇ ਪੁਲਿਸ ਪ੍ਰਸ਼ਾਸਨ ਦੇ ਉੱਪਰ ਵੀ ਲਗਾਏ ਗਏ ਨੇ। ਕਿਵੇਂ ਦੇਖਦੇ ਹੋ ਸਮੁੱਚੇ ਅੱਜ ਦੇ ਜਿਹੜੇ ਬਿਆਨ ਨੂੰ? ਗੱਲ ਇਹ ਹੈ ਸੁਭਰਾਮਾ ਸਾਹਿਬ, ਜਿਹੜਾ ਨਸ਼ਿਆਂ ਦਾ ਕਾਰੋਬਾਰ ਸੀ ਨਾ, ਪਹਿਲਾਂ ਜਿਹੜੀ ਇਹ ਚਿੱਟਾ ਹੈ ਜਾਂ ਹੋਰ ਹੈ NDPS ਦਾ ਜ਼ਿਆਦਾ ਮਾਮਲੇ ਸੀਗੇ।
ਇਹ ਜਿਹੜੀ ਹੱਬ ਸੀ ਇਹ ਬੰਬੇ ਸੀ। ਬੰਬੇ ਦੇ ਬਾਅਦ ਜੇ ਕੋਈ ਵੱਡੀ ਹੱਬ ਬਣੀ ਹੈ ਦੇਸ਼ ਦੀ ਤਾਂ ਉਹ ਪੰਜਾਬ ਬਣੀ ਹੈ। ਪੰਜਾਬ ਦੇ ਵਿੱਚੋਂ ਵੀ ਜੇ ਮੇਨ ਹੱਬ ਬਣੀ ਹੈ ਤਾਂ ਅੰਮ੍ਰਿਤਸਰ ਦੇ ਤੋਂ ਸਪਲਾਈ ਹੁੰਦੀ ਹੈ ਪੂਰੀ ਦੁਨੀਆ 'ਚ। ਇਹ ਜਿਹੜੀ ਗੱਲ ਕਹਿੰਦੇ ਨੇ ਨਾ ਵੀ ਇਹ ਡਰੱਗ ਮਾਫੀ, ਇਹ ਛੋਟਾ ਨਹੀਂ, ਇਹ ਵੱਡਾ, ਬਹੁਤ ਵੱਡਾ ਖੇਡ ਹੈ। ਜਿਹੜੀ ਕੌਮ ਨੂੰ ਮਾਰਨਾ ਹੋਵੇ ਨਾ, ਜਿਸ ਕੌਮ ਨੂੰ ਗੁਲਾਮ ਬਣਾਉਣਾ ਹੋਵੇ, ਜਿਸ ਕੌਮ ਨੂੰ ਵੈਸੇ ਵੀ ਗੋਲੀ ਨਾਲ ਤਾਂ ਵੈਸੇ ਮਾਰ ਥੱਕ ਗਏ, ਉਹਨੇ ਨਸ਼ੇ ਨਾਲ ਮਾਰ ਰਹੇ ਨੇ, ਉਹਨੂੰ ਇਹ ਨਸ਼ੇ ਦੇ ਉੱਤੇ ਲਾ ਦਿੰਦੇ ਨੇ। ਜਿਵੇਂ ਮੰਗੋਲੀਆ ਨੂੰ ਅਤੇ ਅਫਗਾਨਿਸਤਾਨ ਨੂੰ ਚਾਈਨਾ ਨੇ ਲਾ ਦਿੱਤਾ ਨਸ਼ੇ ਦੇ ਉੱਤੇ, ਅਤੇ ਰਾਜ ਆਪ ਪ੍ਰਬੰਧ ਕਰ ਪਾ ਰਹੇ ਨੇ। ਇਸ ਤਰੀਕੇ ਦੇ ਨਾਲ ਜਿਵੇਂ ਅਮਰੀਕਾ ਦੇ ਵਿੱਚ ਰੈੱਡ ਇੰਡੀਅਨ ਨੇ, ਉਹਨਾਂ ਨੂੰ ਨਸ਼ੇ ਦੇ ਉੱਤੇ ਲਾ ਦਿੱਤਾ ਗਿਆ ਰਾਜ ਹੋਰ ਕੰਟਰੀਆਂ ਤੋਂ ਜਾ ਲੋਕਾਂ ਨੇ ਕੀਤਾ। ਇਸੇ ਤਰ੍ਹਾਂ ਹੀ ਇੱਥੇ ਆਸਟ੍ਰੇਲੀਆ 'ਚ ਹੋਇਆ, ਉੱਥੇ ਵੀ ਰਾਜ ਬਾਹਰੋਂ ਜਾ ਕੇ ਕਰ ਰਹੇ ਨੇ ਲੋਕ। ਅਤੇ ਪਰ ਜਿਹੜੇ ਉੱਥੇ ਦੀ ਸਰਕਾਰ ਹੈ, ਆਪਦੇ ਪੇਰੈਂਟਸ, ਆਪਦੇ ਮਦਰ ਫਾਦਰ, ਉਹ ਯੂਕੇ ਨੂੰ ਮੰਨਦੇ ਨੇ। ਉੱਥੇ ਵੀ ਇਹੀ ਕੁਛ ਹੋਇਆ। ਜਾਪਾਨ ਨੇ ਚੀਨ ਨੂੰ ਨਸ਼ਿਆਂ ਦੇ ਕਾਰੋਬਾਰ ਦੇ ਵਿੱਚ ਡੁਬੋ ਦਿੱਤਾ ਸੀਗਾ। ਐਂਡ ਦੇ ਉੱਤੇ ਰੈਵੋਲਿਊਸ਼ਨ ਆਇਆ ਫਿਰ 1960 ਦੇ ਵਿੱਚ। ਉਹ ਵੱਡੇ ਪੱਧਰ ਦੇ ਉੱਤੇ ਉਹਨੇ ਵੱਡੇ ਪੱਧਰ ਦੇ ਨਸ਼ਾ ਤਸਕਰੀ ਦੀਆਂ ਪਹਿਲਾਂ ਜੜ੍ਹਾਂ ਅਤੇ ਵੱਡੇ ਸੌਦਾਗਰ ਫੜੇ, ਵੱਡਾ ਮਗਰਮੱਛ ਕੌਣ ਹੈ, ਅਤੇ ਫਿਰ ਉੱਥੇ ਉਹਦੀ ਸੁਧਾਰ ਹੋਇਆ। ਇਸੇ ਤਰੀਕੇ ਦੇ ਨਾਲ ਜਿਹੜੀ ਇੰਗਲੈਂਡ ਨੇ ਆਇਰਲੈਂਡ ਨੂੰ, ਕਈ ਕੰਟਰੀਆਂ ਨੂੰ ਨਸ਼ੇ ਦੇ ਵਿੱਚ ਡੁਬੋ ਦਿੱਤਾ। ਪਹਿਲਾਂ ਆਹ ਚਿੱਟਾ ਸਮੈਕ ਪਾ ਕੇ ਇਹਨੂੰ ਕਹਿ ਲਓ, ਸ਼ਰਾਬ ਕਹਿ ਲਓ, ਅਤੇ ਫਿਰ ਇਹ ਪੰਜਾਬ ਦੇ ਵਿੱਚ ਹੋਇਆ। ਪੰਜਾਬ ਦੇ ਵਿੱਚ ਜਿਹੜੀ ਪ੍ਰੋਬਲਮ ਇੱਥੇ ਆਈ ਕਿ ਜਦੋਂ ਅੰਗਰੇਜ਼ ਉਰੇ ਆਇਆ, ਸਭ ਤੋਂ ਪਹਿਲਾਂ NDPS ਐਕਟ ਦੇ ਤਹਿਤ ਠੇਕੇ ਇਹਨਾਂ ਨੇ ਖੋਲ੍ਹੇ। ਜਿਹੜੀ ਆ ਭੰਗ ਕਹਿੰਦੇ ਨੇ, ਸਿੰਘ ਰਗੜਾ ਲਾ ਕੇ ਪੀਣ ਵਾਲੇ ਨੇ, ਸਭ ਤੋਂ ਪਹਿਲਾਂ ਇਹਨੇ ਲੀਗਲਾਈਜ਼ ਕੀਤੀ ਵੀ ਪੀ ਜਾਣ ਦਿਓ। ਅਤੇ ਜਿਹੜੀ ਐਕਸਾਈਜ਼ ਪਾਲਿਸੀ ਹੈ ਉਹ ਅੰਗਰੇਜ਼ ਲੈ ਕੇ ਆਇਆ। ਸਾਡੇ ਵਿੱਚ ਸਾਡੇ ਦੇਸ਼ ਪੰਜਾਬ 'ਚ ਨਾ ਤਾਂ ਕੋਈ ਸ਼ਰਾਬ ਪੀਂਦਾ ਸੀਗਾ, ਅਤੇ ਨਾ ਕੋਈ ਭੰਗ ਖਾਂਦਾ ਸੀਗਾ, ਅਤੇ ਨਾ ਕੋਈ ਅਫੀਮ ਖਾਂਦਾ ਸੀ। ਇਹ ਅੰਗਰੇਜ਼ ਨੇ ਸ਼ੁਰੂ ਕੀਤਾ ਵੀ ਜਿਹੜੇ ਲੜਾਕਾ ਕੌਮ ਹੈ, ਇਹ ਸੂਰਬੀਰਾਂ ਦੀ ਕੌਮ ਹੈ, ਜਿਹੜੀ ਆਪਣੇ ਆਪ ਨੂੰ ਪਿਛੋਕੜ ਨੂੰ ਜਾਣਦੀ ਹੈ, ਕਿਉਂ ਨਾ ਇੱਧਰਲੇ ਪਾਸੇ ਲਾਇਆ ਜਾਵੇ। ਇਹ ਪਾਲਿਸੀ ਬਹੁਤ ਵੱਡੇ ਪੱਧਰ 'ਤੇ ਸੀ। ਜਦੋਂ ਅੰਗਰੇਜ਼ ਚਲਾ ਗਿਆ, ਚਲ ਸ਼ਰਾਬ ਦੇ ਠੇਕੇ ਤਾਂ ਉਵੇਂ ਜਿਵੇਂ ਚੱਲ ਰਹੇ, ਐਕਸਾਈਜ਼ ਪਾਲਿਸੀ ਤਾਂ ਉਵੇਂ ਚੱਲ ਰਹੀ ਹੈ। ਜਿਹੜੀ ਅਸਲ ਪਾਲਿਸੀ, ਜਿਹੜੇ ਠੇਕੇ ਪੰਜਾਬ ਤੋਂ ਬਾਹਰਲੀਆਂ ਸਟੇਟਾਂ ਦੇ ਵਿੱਚ ਤਬਦੀਲ ਹੋ ਗਏ ਅਫੀਮ ਦੇ। ਹੁਣ ਉਸ ਤੋਂ ਬਾਅਦ ਨਵਾਂ ਨਸ਼ਾ ਆਇਆ, ਇਹ ਜਿਹੜਾ ਚਿੱਟਾ ਹੈ ਕਾਰੋਬਾਰ ਹੈ, ਇਹ ਇੰਟਰਨੈਸ਼ਨਲ ਵੱਡਾ ਰੌਕਟ ਹੈ। ਇਹ ਛੋਟੀ ਗੱਲ ਨਹੀਂ ਹੈਗੀ, ਇਹ ਬਹੁਤ ਅੱਜ ਵਾਲੇ ਬਿਆਨ ਦੇ ਉੱਤੇ ਆਈਏ। ਜਿਹੜਾ ਅੱਜ ਵਾਲਾ ਬਿਆਨ ਹੈ, ਇਹ ਜਿਹੜਾ ਨਸ਼ਿਆਂ ਦਾ ਕਾਰੋਬਾਰ ਹੈ, ਇਹਦੇ ਵਿੱਚ ਸਿਆਸਤਦਾਨਾਂ ਦੇ ਵੀ ਹੱਥ ਰੰਗੇ ਹੋਏ ਨੇ। ਇਹਦੇ ਵਿੱਚ SP ਸਲਿੰਦਰ ਸਿੰਘ ਜਦੋਂ ਨਸ਼ਿਆਂ ਦਾ ਕਾਰੋਬਾਰ ਕਰਦਾ, ਪਠਾਨਕੋਟ 에ਅਰਬੇਸ ਦੇ ਉੱਤੇ ਫੜਿਆ ਜਾਂਦਾ, ਉਹਦੀ ਗੱਡੀ ਦੇ ਵਿੱਚ ਅੱਤਵਾਦੀ ਵੀ ਆਉਂਦੇ ਨੇ, ਨਸ਼ਾ ਤਸਕਰ ਵੀ ਆਉਂਦੇ ਨੇ, ਉਹ 에ਅਰਬੇਸ ਦੇ ਉੱਤੇ ਹਮਲਾ ਵੀ ਹੁੰਦਾ, ਅਤੇ ਫਿਰ ਉਹਨੂੰ NIA ਲੈ ਕੇ ਜਾਂਦੀ ਹੈ, ਅਤੇ ਉਹ ਕਹਿੰਦਾ ਜੀ ਮੈਂ ਤਾਂ ਬੰਦਾ ਹੀ ਲੰਘਾ ਹੋਰੀ ਕਹਿੰਦੇ ਅਸੀਂ ਬੰਦੀ ਬਾਦਲਾਂ ਦੇ ਹਾਂ। NIA ਦੇ ਉੱਤੋਂ ਪ੍ਰਕਾਸ਼ ਸਿੰਘ ਬਾਦਲ ਹੋਰੀ ਉਹਨੂੰ ਛੁਡਵਾ ਲਿਆ ਪੋਲੀਟੀਕਲ ਪ੍ਰੈਸ਼ਰ ਦੇ ਥੱਲੇ। ਉਹ ਨਸ਼ਿਆਂ ਦੇ ਕਾਰੋਬਾਰ ਕਰਦੇ SP ਸਲਿੰਦਰ ਸਿੰਘ, ਉੱਥੇ ਪਠਾਨਕੋਟ ਲੱਗਿਆ ਹੋਇਆ ਸੀਗਾ, ਉਹ ਹਰ ਕਾਰੋਬਾਰ ਕਰਦਾ ਸੀਗਾ। ਆ ਗਈ ਪੰਜਾਬ ਦੀ ਗੱਲ। ਪੰਜਾਬ ਦੇ ਵਿੱਚ ਜਦੋਂ ਵੱਡੇ, ਇਹ ਨਹੀਂ ਹੈਗਾ ਵੀ ਨਸ਼ਾ ਤਸਕਰਾਂ ਦੇ ਨਾਲ ਸਾਰੀ ਪੁਲਿਸ ਮਿਲੀ ਹੋਈ ਹੈ, ਉਹਦੇ ਵਿੱਚ ਚੰਗੇ ਪੁਲਿਸ ਅਫਸਰ ਵੀ ਹੈਗੇ ਨੇ। ਉਹਦੇ ਵਿੱਚ ਹਰਦਿਆਲ ਸਿੰਘ ਮਾਨ SSP ਫਿਰੋਜ਼ਪੁਰ ਨੇ, ਅਤੇ SP ਅਮਰਜੀਤ ਸਿੰਘ ਸੰਧੂ ਨੇ D ਨੇ, ਦੋਨਾਂ ਨੇ ਇੱਕ ਅਭਿਆਨ ਚਲਾਇਆ, ਨਸ਼ਾ ਤਸਕਰ ਫੜਿਆ। ਉੱਥੋਂ ਬਹੁਤ ਐਡੀ ਵੱਡੀ ਕੁਆਂਟਿਟੀ ਦੇ ਵਿੱਚ, ਅਜੇ ਤੱਕ ਫੜੀ ਨਹੀਂ ਗਈ, ਐਡੀ ਵੱਡੀ ਕੁਆਂਟਿਟੀ ਦੇ ਵਿੱਚ ਹੈਰੋਇਨ ਫੜੀ ਗਈ ਸੀ। ਉਹਨੂੰ ਜਦੋਂ ਪਤਾ ਕੀਤਾ ਵੀ ਤੂੰ ਵੇਚਦਾ ਕਿੱਥੇ ਹੈ, ਉਹ ਕਹਿੰਦਾ ਆਲ ਪੰਜਾਬ ਦੇ ਵਿੱਚ ਉਹਦੀ ਸਪਲਾਈ ਹੋਈ, VIP ਸਿਕਿਉਰਿਟੀ ਦੇ ਵਿੱਚ ਹੋਈ, Z+ ਸੁਰੱਖਿਆ ਦੇ ਵਿੱਚ ਹੋਈ। ਉਹ ਕਹਿੰਦਾ ਵੀ ਬੰਦਾ ਕੌਣ ਹੈ, ਉਹ ਸੀਗਾ ਕਮਲ ਸ਼ਰਮਾ, BJP ਦਾ ਪ੍ਰਧਾਨ, ਅਤੇ ਉਹਦਾ ਸੈਕਟਰੀ ਦੋਨੇ ਵੇਚਦੇ ਸੀ। ਜਦੋਂ ਰੌਲਾ ਪੈ ਗਿਆ ਇਸ ਵੱਡੇ ਪੱਧਰ ਦੇ ਉੱਤੇ, ਉਹਦੇ ਉੱਤੇ ਪਰਚਾ ਦਰਜ ਦਾ ਇੱਕ FIR ਦਰਜ ਤਾਂ ਕਰਤੀ ਵੀ ਹੋਰ ਕੌਣ ਪਿੱਛੇ ਦੇ, ਪਰ ਬਾਏ ਨੇਮ ਉਹਦੇ ਨਹੀਂ ਕੀਤੀ, PA ਦੇ ਉੱਤੇ ਹੋ ਗਈ। ਕਮਲ ਸ਼ਰਮਾ ਬਚ ਗਿਆ। ਜਦੋਂ ਰੌਲਾ ਪੈ ਗਿਆ ਵੀ ਉਹ ਵਿੱਚ ਆ ਰਿਹਾ, ਇਹਨਾਂ ਨੇ ਤਬਾਦਲਾ ਕਰ ਦਿੱਤਾ ਦੋਨਾਂ ਅਫਸਰਾਂ ਦਾ। ਉਹਨਾਂ ਦਾ ਉਦੋਂ ਦੀ ਗੱਲ ਹੈ ਜੀ ਇਹ ਉਦੋਂ ਦੀ ਗੱਲ ਹੈ, 15 ਤੇ 16 ਦੀ ਗੱਲ ਹੈ ਜੀ। ਇਹ ਵੱਡੇ ਪੱਧਰ 'ਤੇ ਤਬਾਦਲਾ ਕਰ ਦਿੱਤਾ ਜੀ ਇਹਨਾਂ ਦਾ। ਅਤੇ ਫਿਰ ਉਹ ਵੱਡਾ ਇਹਨਾਂ ਨੇ ਕੀ ਕਰਿਆ, BJP ਨੇ ਆਪਣਾ ਕਮਲ ਸ਼ਰਮਾ ਛਡਾ ਲਿਆ, ਬਾਦਲ ਦੇ ਉੱਤੇ ਪ੍ਰੈਸ਼ਰ ਪਾ ਕੇ ਵੀ ਸਾਡੇ ਨੂੰ ਛੱਡੋ, ਸਾਡੀ ਕੇਂਦਰ 'ਚ ਸਰਕਾਰ ਹੈ, ਤੁਹਾਡੇ ਭਾਈਵਾਲਤਾ ਸਾਡੀ। ਪ੍ਰਕਾਸ਼ ਸਿੰਘ ਬਾਦਲ ਨੇ ਪ੍ਰੈਸ਼ਰ ਪਾ ਕੇ ਆਪਦਾ SP ਸਲਿੰਦਰ ਸਿੰਘ ਬਚਾ ਲਿਆ, ਅਤੇ ਆਪਦੇ ਮਿਨਿਸਟਰ ਬਚਾ ਲਏ ਜੀ। ਇਹ ਤਾਂ ਐਡੇ ਕਾਰੋਬਾਰੀ ਨੇ। BJP ਵਾਲੇ ਵੀ ਵੇਚਦੇ ਨੇ, ਪ੍ਰਕਾਸ਼ ਸਿੰਘ ਬਾਦਲ ਹੋਰੀ ਵੀ ਵੇਚਦੇ ਨੇ। ਇਹਦੇ ਵਿੱਚ ਕਾਂਗਰਸੀਆਂ ਦੇ ਵਿੱਚ ਵੀ ਹੋਇਆ। ਰਾਜਜੀਤ ਹੁੰਦਲ ਨੂੰ ਪੂਰੀ ਸਾਰੀ ਪੁਲਿਸ ਅਫਸਰ ਕਹਿੰਦੇ ਹਟ ਗਏ ਵੀ ਯਾਰ ਇਹਨੂੰ ਹਟਾਓ ਹੁੰਦਲ ਨੂੰ। ਰਾਜਜੀਤ ਹੁੰਦਲ ਨਸ਼ਿਆਂ ਦਾ ਕਾਰੋਬਾਰ ਕਰਦਾ ਸੀ, ਬਹੁਤੇ ਕਰਦੇ ਸੀਗੇ। ਉਹਦੇ ਵਿੱਚ ਜੇ ਕਿਹਾ ਜਾਵੇ ਸੰਗਰੂਰ ਦਾ SSP ਪਿਰਤਪਾਲ ਥਿੰਦ ਕਰਦਾ ਸੀ। ਸਾਡੇ ਸੰਗਰੂਰ ਦੇ ਵਿੱਚ, ਮੈਂ ਸੰਗਰੂਰ ਤੋਂ ਬਿਲੋਂਗ ਕਰਦਾ, ਸਾਡੀ ਬੈਕਗਰਾਊਂਡ ਉੱਥੇ ਦੀ ਹੈ। ਸਾਡੇ ਸੰਗਰੂਰ ਦੇ ਵਿੱਚ ਚਿੱਟੇ ਚਾਟੇ ਨਾਂ ਦੀ ਕੋਈ ਚੀਜ਼ ਨਹੀਂ ਸੀ। ਮੈਂ ਇਹਨਾਂ ਨੂੰ ਇੱਕ ਵਾਰੀ ਮਿਲਿਆ ਵੀ ਸੀ, ਮੈਂ ਇਹਨੂੰ ਕਿਹਾ DSP SP ਲੱਗੇ ਹੋਏ ਸੀਗੇ ਉਦੋਂ, 2007 ਦੀ ਗੱਲ ਹੈ। DSP ਲੱਗੇ ਅਤੇ ਉਹਦੇ ਬਾਅਦ ਬੜੀ ਤੇਜ਼ੀ ਨਾਲ ਤਰੱਕੀ ਕੀਤੀ ਇਹਨੇ।
ਵੀ ਯਾਰ ਆਹ ਜਿਹੜੀ ਐਫੀਡਰੀਨ ਆ ਗਈ ਹੈ, ਚਿੱਟਾ ਆ ਗਿਆ, ਇਹਨੂੰ ਬੰਦ ਕਰੋ ਤੁਸੀਂ। ਆ ਗਈ, ਜੇ ਬੰਦਾ ਹੈਗਾ ਬੰਦਾ ਵੀ ਫੜਾ ਦਿੰਦੇ ਜੀ। ਉਹ ਬੰਦਾ ਇਹਨਾਂ ਨੇ ਤਾਂ ਨਹੀਂ ਫੜਿਆ ਜੀ, ਉਹਦੇ ਨਿਸ਼ਾਨਦੇਹੀ ਦਿੱਲੀ ਪੁਲਿਸ ਨੇ ਜ਼ਰੂਰ ਫੜ ਲਿਆ, ਇਹਨਾਂ ਨੇ ਨਹੀਂ ਫੜਿਆ ਜੀ। ਉਹ ਵੱਡੀ ਕੁਆਂਟੀਟੀ ਦੇ ਵਿੱਚ ਫੜੀ ਗਈ, ਇਹਨਾਂ ਨੇ ਨਹੀਂ ਫੜਿਆ, ਦਿੱਲੀ ਪੁਲਿਸ ਨੇ ਜ਼ਰੂਰ ਫੜ ਲਿਆ, ਇਹਨਾਂ ਨੇ ਫੜਿਆ ਕਿਉਂਕਿ ਸਮਾਜ ਦਾ ਅਨਸਰ ਸੀਗਾ, ਇਹਨਾਂ ਦੇ ਨਾਲ ਹਿੱਸਾ ਪੱਤੀ ਚੱਲਦਾ ਸੀਗਾ। ਕੋਰਟ ਦੇ ਵੱਲੋਂ ਅੱਜ ਫਿਰ ਸਹੀ ਕਿਹਾ ਗਿਆ ਵੀ ਇੱਥੇ ਪ੍ਰਸ਼ਾਸਨ ਦੀ ਵੀ ਸਮਗਲਰਾਂ ਦੇ ਨਾਲ ਮਿਲੀ ਭੁਗਤ। ਸਭ ਤੋਂ ਪਹਿਲਾਂ ਜੇ ਸਰਕਾਰ ਨੇ ਜੇ ਭਗਵੰਤ ਮਾਨ ਨੂੰ ਪਤਾ ਇਸ ਗੱਲ ਦਾ, ਉਸ ਇਲਾਕੇ ਨਾਲ ਸੰਬੰਧਿਤ, ਤਾਂ ਇਹਨੂੰ ਵੀ ਪਤਾ ਹੈ ਜੇ ਨਸ਼ਿਆਂ ਦਾ ਕਾਰੋਬਾਰ ਨੂੰ ਰੋਕਣਾ ਹੈ, ਜੇ ਪਤਾ ਹੋਵੇ, ਇਹਨੂੰ ਸਾਰਾ ਪਤਾ ਹੈ ਕਿਹਨੇ ਨੇ ਕੀਤੇ ਨੇ। ਪਹਿਲਾਂ ਪਿਰਤਪਾਲ ਸਿੰਘ ਦੀ ਇੰਟਰੋਗੇਸ਼ਨ ਹੋਵੇ, ਪਿਰਤਪਾਲ ਸਿੰਘ ਦੀ ਜਿਹੜੀਆਂ ਬੇਨਾਮੀਆਂ ਜਾਇਦਾਦਾਂ ਬਣਾਈਆਂ ਨੇ ਉਹ ਪਤਾ ਕਰੇ। ਪਟਿਆਲੇ ਦੇ ਵਿੱਚ ਬਹੁਤ ਨੇ, ਸੰਗਰੂਰ 'ਚ ਬਹੁਤ ਨੇ, ਹੋਰ ਦੇਸ਼ ਦੇ ਵਿੱਚ ਕਿਤੇ ਬਹੁਤ ਦੂਰ ਵੱਡੇ ਪੱਧਰ ਤੇ ਬਣਾਈਆਂ ਨੇ। ਪਹਿਲਾਂ ਪਿਰਤਪਾਲ ਸਿੰਘ ਨੂੰ ਦੇ ਉੱਤੇ ਪਹਿਲਾਂ ਇਨਕੁਆਇਰੀ ਬਿਠਾਵੇ ਸਹੀ ਪਾਰਦਰਸ਼ਤਾ ਦੇ ਨਾਲ, ਫਿਰ ਸਾਹਮਣੇ ਆਵੇ। ਇਹਨੂੰ ਪਤਾ ਹੈ ਸਾਡੇ ਤਾਂ ਵਾੜੀ ਉਹਨੇ ਪਿਰਤਪਾਲ ਸਿੰਘ ਨੇ। ਇਹ ਕੀ ਕਰੋਗੇ ਤੁਸੀਂ ਇਹਦੇ ਵਿੱਚ? ਜਦੋਂ ਇਹਨੂੰ ਪਤਾ ਹੈ, ਇਹ ਕਹਿੰਦੇ 4 ਹਫ਼ਤਿਆਂ ਦੇ ਵਿੱਚ ਬੰਦ ਕਰ ਦਿਆਂਗੇ। ਬੰਦ ਕੌਣ ਕਰੂਗਾ? ਇਹ ਤਾਂ ਹਫ਼ਤਾ ਲੈਂਦੇ ਨੇ ਇਹਨਾਂ ਦੇ ਐਮਐਲਏ ਤਾਂ ਤਸਕਰਾਂ ਦੇ ਉੱਤੋਂ, ਜਾਂ ਕਹੋ ਨਹੀਂ ਲੈਂਦੇ ਇਹਨਾਂ ਦੇ 53 ਐਮਐਲਏ ਇਹੋ ਜਿਹੇ ਨੇ ਜਿਨ੍ਹਾਂ ਦੇ ਉੱਤੇ ਸ਼ਗੀਨ ਦੋਸ਼ ਨੇ। 307 308 NDPS ਐਕਟ, ਚਕਲਾ ਚਲਾਉਣ, 376 ਰੇਪ। ਬੋਲੋ ਕਿਹੜੇ ਨੇ? ਬੋਲੋ ਕੱਲੇ ਦਾ ਨਾਂ ਲੈ ਦੇਣਾ। ਲੋਕਾਂ ਨੇ ਦੇਖਿਆ ਹੀ ਕੁਛ ਨਹੀਂ ਇਹਨਾਂ ਦਾ, ਲੋਕਾਂ ਨੇ ਦੇਖੀ ਕੁਛ ਨਹੀਂ। ਬਦਲਾ ਕਰਕੇ ਬਦਲਾ ਲੈ ਲਿਆ ਆਪਦੇ ਆਪ ਤੋਂ, ਹੋਰ ਕੁਛ ਨਹੀਂ ਕੀਤਾ। ਹੁਣ ਨਸ਼ਾ ਕਿੱਧਰ ਗਿਆ? ਨਸ਼ਾ ਤਾਂ ਉਦੋਂ ਜਿੰਨਾ ਮਰਜ਼ੀ ਲੈ ਲਓ। ਆਓ ਪੰਜਾਬ 'ਚ ਜਿੱਥੇ ਮਰਜ਼ੀ ਲੈਣਾ, ਬੋਲੋ ਮੋਹਾਲੀ 'ਚ ਦਵਾਈ ਕਿੰਨਾ ਮਰਜ਼ੀ, ਆਓ ਬੈਠੋ ਨਾਲ। ਪੰਜਾਬ ਦੇ ਵਿੱਚ ਉਨੀ ਹੋਰ ਕੋਈ ਚੀਜ਼ ਨਹੀਂ ਮਿਲਦੀ, ਸਬਜ਼ੀ ਨਹੀਂ ਮਿਲਦੀ, ਇਹਨਾਂ ਨਸ਼ਾ ਈਜ਼ੀਲੀ ਮਿਲਣ ਲੱਗਿਆ, ਪਹਿਲਾਂ ਨਾਲੋਂ ਜ਼ਿਆਦਾ ਮਿਲਣ ਲੱਗ ਗਿਆ। ਫੜੂਗਾ ਕੌਣ ਇਹਨੂੰ ਵੀ? ਜਦੋਂ ਕੋਰਟ ਨੇ ਦਬਕਾ ਮਾਰਿਆ, ਮੈਂ ਹਾਈ ਕੋਰਟ ਦੇ ਜੱਜਸ ਦਾ ਧੰਨਵਾਦ ਕਰਦਾ ਸਾਰਿਆਂ ਦਾ, ਪਰ ਇਹ ਇੱਕ ਅੱਧਾ ਦਬਕਾ ਮਾਰਿਆ, 1-2 ਵਾਰੀ ਮਾਰੋਗੇ, ਇਹ ਫਿਰ ਦੂਜੀਆਂ ਇੱਕ ਅੱਧੇ ਕੇਸ 'ਚ ਆਇਆ। ਕੇਸ ਤਾਂ ਇੱਥੇ ਕਿਸੇ 'ਤੇ ਪਾਉਂਦੇ ਹੀ ਨਹੀਂ, ਜੇ ਪਾਉਂਦੇ ਨੇ ਤਾਂ ਚਲਾਨ ਪੇਸ਼ ਸਾਰੇ ਉਹ ਡਿਸਟ੍ਰਿਕਟ ਕੋਰਟਾਂ ਦੇ ਵਿੱਚ ਹੀ ਹੁੰਦੇ, ਟ੍ਰਾਇਲ ਤਾਂ ਉੱਥੇ ਚੱਲਦੇ ਨੇ। ਉੱਥੇ ਉਹਨਾਂ ਨੂੰ ਜੱਜਸ ਦੇ ਉੱਤੇ ਬੜਾ ਪ੍ਰੈਸ਼ਰ ਹੈ, ਉਹ ਕਿੰਨਾ ਕੁ ਕਰ ਦੇਣਗੇ। ਜਦੋਂ ਵੱਡੇ ਪੱਧਰ ਦੇ ਉੱਤੇ ਸਰਕਾਰ, ਐਮਐਲਏ, ਮਿਨਿਸਟਰ ਤੇ ਜਿਹੜੇ ਪੁਲਿਸ ਅਫਸਰ ਨੇ ਉਹੀ ਮਿਲੇ ਹੋਣ, ਤੇ ਫਿਰ ਨਸ਼ਾ ਕਿਵੇਂ ਬੰਦ ਹੋ ਜੂ? ਮੈਨੂੰ ਨਹੀਂ ਲੱਗਦਾ ਵੀ ਇਹ ਨਸ਼ਾ ਬੰਦ ਹੋ ਜੂਗਾ। ਨਸ਼ਾ ਤਾਂ ਹੋਰ ਵੱਧ ਗਿਆ, ਨਸ਼ੇ ਤਾਂ ਈਜ਼ੀਲੀ ਮਿਲਣ ਲੱਗ ਗਿਆ। ਕਿੰਨੀਆਂ ਜਾਨਾਂ ਜਾ ਰਹੀਆਂ ਨੇ। ਇਹ ਤਾਂ ਝੂਠ ਮਾਰਦੇ ਸੀ, ਇਹ ਨਸ਼ਾ ਬੰਦ ਕਰ ਦਿਆਂਗੇ। ਇਹ ਤਾਂ ਸਿਰਫ ਝੂਠ ਦੇ ਸਿਰ ਦੇ ਉੱਤੇ ਸਰਕਾਰ ਬਣਾਈ ਹੈ ਇਹਨਾਂ ਨੇ। ਸੱਚਾਈ ਤਾਂ ਇਹਨਾਂ ਦੇ ਵਿੱਚ ਹੈ ਹੀ ਨਹੀਂ। ਜੇ ਹੁੰਦੀ ਤਾਂ ਇਹਨੂੰ ਫੜ ਕੇ ਅੰਦਰ ਦਿੱਤੇ ਹੁੰਦੇ। ਕਿਹੜਾ ਐਸਐਸਪੀ ਫੜ ਕੇ ਅੰਦਰ ਦਿੱਤਾ ਇਹਨਾਂ ਨੇ? ਝਾੜੂ ਸਾਹਿਬ, ਵੱਡਾ ਸਵਾਲ ਹੈ, ਖਾਸ ਕਰ ਗੱਲ ਕੀਤੀ ਜਾਵੇ ਤਾਂ ਭਾਰਤ ਬਹੁਤ ਵੱਡਾ, ਇਹ ਤਕਰੀਬਨ 40 ਕਿਹਾ ਜਾ ਸਕਦਾ ਹੈ ਕਿ 28-29 ਸੂਬਿਆਂ ਦਾ ਸਮੂਹ ਮੰਨਿਆ ਜਾਂਦਾ ਹੈ, ਪਰ ਪੰਜਾਬ ਨੂੰ ਹੀ ਜ਼ਿਆਦਾ ਟਾਰਗੇਟ ਕਿਉਂ ਕੀਤਾ ਜਾ ਰਿਹਾ? ਪੰਜਾਬ ਦੀ ਧਰਤੀ ਤੇ ਹੀ ਕਿਉਂ ਖਾਸ ਕਰ ਜਿਹੜਾ ਡਰੱਗ ਦਾ ਜਾਂ ਇਸ ਤਰ੍ਹਾਂ ਦੇ ਜਿਹੜੇ ਜਾਨਲੇਵਾ ਨਸ਼ੇ ਨੇ ਉਹ ਦਿਨ ਬ ਦਿਨ ਆਪਣੇ ਪੈਰ ਪਸਾਰਦੇ ਜਾ ਰਹੇ? ਉਹ ਤੁਹਾਨੂੰ ਦੱਸੀ ਹੈ ਪਹਿਲੀ ਗੱਲ, ਜਿਹੜੀ ਕੌਮ ਨੂੰ ਮਾਰਨਾ ਹੋਵੇ, ਗੁਲਾਮ ਬਣਾਉਣਾ ਹੋਵੇ, ਉਹਨੂੰ ਨਸ਼ੇ 'ਚ ਪਾ ਦੇਈਦਾ ਹੁੰਦਾ। ਇੱਕ ਤਾਂ ਸੈਂਟਰ ਦੀ ਏਜੰਸੀਆਂ ਦੇ ਕਾਰੋਬਾਰ ਇਹ ਨੇ ਵੀ ਇਹਨੂੰ ਇੱਥੇ ਅੱਖ ਸਾਰਿਆਂ ਦੀ ਹੈ। ਦੂਜੀ ਪੰਜਾਬ ਦੀ ਪੁਲਿਸ ਦੀ ਤੇ ਪੰਜਾਬ ਦੇ ਲੀਡਰਾਂ ਦੀ ਇਹੀ ਹੈ ਵੀ ਇਹਨਾਂ ਨੂੰ ਨਸ਼ੇ 'ਚ ਇੰਨਾ ਕਰੀ ਰੱਖੋ, ਇਹਨੂੰ ਪਤਾ ਹੀ ਨਾ ਲੱਗੋ ਕਰਨਾ ਕੀ ਹੈ। ਇਹਨਾਂ ਨੂੰ ਪਤਾ ਹੀ ਨਾ ਲੱਗੇ। ਜਵਾਨੀ ਪਹਿਲੀ ਜਵਾਨੀ ਸਾਡੀ ਗੋਲੀ ਨਾਲ ਮਾਰ ਦਿੱਤੀ ਸੀ, ਦੂਜੀ ਜਵਾਨੀ ਸਾਡੀ ਜੇਲ੍ਹਾਂ 'ਚ ਵਾੜ ਦਿੱਤੀ ਸੀ, ਤੀਜੀ ਜਵਾਨੀ ਸਾਡੀ ਬਾਹਰ ਚਲੀ ਗਈ, ਜਿਹੜੀ ਚੌਥੀ ਆ ਗਈ ਹੁਣ 4 ਦਹਾਕਿਆਂ ਦੇ ਵਿੱਚ ਉਹ ਜਵਾਨੀ ਸਾਡੀ ਬਿਲਕੁਲ ਨਸ਼ਿਆਂ ਨੇ ਮਾਰ ਦਿੱਤੀ। ਜਵਾਓਗੇ ਕਿੱਥੇ ਜਦੋਂ ਬਜ਼ੁਰਗ ਹੀ ਰਹਿ ਗਏ? ਹਾਲਾਤ ਕਿੱਥੇ ਹੋਣਗੇ? ਪੰਜਾਬ ਦੇ ਜਿਹੜੇ ਚੰਗੇ ਮੁੰਡੇ ਨੇ ਉਹ ਬਾਹਰ ਚਲੇ ਰਹੇ ਨੇ, ਜਿਹੜਿਆਂ ਦੇ ਵਿਚਾਰਾਂ ਦਾ ਨਹੀਂ ਹੱਥ ਪੈਰ ਲੱਗਦਾ ਉਹਨੂੰ ਈਜ਼ੀਲੀ ਨਸ਼ਾ ਦੇ ਦਿੰਦੇ ਨੇ, ਉਹ ਮਾਰੇ ਜਾਣਗੇ। ਮੈਨੂੰ ਇਹ ਦੱਸੋ ਪਹਿਲਾਂ ਮੁੰਡੇ ਕਿੱਥੋਂ ਲਿਆਵਾਂਗੇ? ਇੱਕ ਤਾਂ ਮੁੰਡਾ, ਬੱਚੇ ਤਾਂ ਸਾਰੇ 1-2 ਰਹਿ ਗਏ ਸਿੱਖਾਂ ਦੇ। ਇਹ ਪੰਜਾਬ ਦੀ ਜਵਾਨੀ ਦੀ ਨਸਲਕੁਸ਼ੀ ਹੈ, ਕਿਰਦਾਰ ਕੁਸ਼ੀ ਤਾਂ ਹੋਈ ਹੈ ਸਾਡੀ। ਹੁਣ ਨਸਲਕੁਸ਼ੀ ਨਸ਼ੇ ਦੇ ਨਾਲ ਹੋ ਰਹੀ ਹੈ। ਜਿਹੜਾ ਨਸ਼ਾ ਕਰਦਾ, ਮੈਂ ਮਤਲਬ ਹੀ ਨਹੀਂ ਉਹਦੀ। ਪਹਿਲੀ ਗੱਲ ਤਾਂ ਉਹਦਾ ਵਿਆਹ ਨਹੀਂ ਹੁੰਦਾ, ਜੇ ਵਿਆਹ ਹੋਊ ਤਾਂ ਬੱਚਾ ਨਹੀਂ ਪੈਦਾ ਹੁੰਦਾ, ਜੇ ਵਿਆਹ ਦੇ ਵਿੱਚ ਪਹਿਲਾਂ ਡੈਥ ਹੋ ਜੂ ਉਹਦੀ। ਤੁਸੀਂ ਐਂ ਦੱਸੋ, ਆਉਣ ਵਾਲਾ ਸਮਾਂ ਤਾਂ ਪੰਜਾਬ ਦੇ ਲਈ ਕਾਲਾ ਦੌਰ ਚੱਲ ਪਿਆ। ਸਰਕਾਰ ਨੇ ਇੱਕ ਨਵਾਂ ਫਾਰਮੂਲਾ ਲੱਭ ਲਿਆ ਵੀ ਪੰਜਾਬ ਦੇ ਲੋਕ ਜਸ਼ੀਲੇ ਵੀ ਨੇ, ਗਰਮ ਵੀ ਨੇ, ਔਰ ਇਹ ਹਰ ਗੱਲ ਨੂੰ ਸਮਝਦੇ ਨੇ, ਇਹ ਗੁਲਾਮੀ ਨਹੀਂ ਸਹਿੰਦੇ। ਇਸ ਤਰੀਕੇ ਦੇ ਨਾਲ ਇਹ ਸੋਚਦੇ ਨੇ ਯਾਰ ਆਹ ਨਸ਼ੇ ਹੀ ਸਭ ਤੋਂ ਵੱਡਾ ਹਥਿਆਰ ਹੈ, ਇਹਦੇ ਉੱਤੇ ਚੱਲਦਾ ਰਹਿਣ ਦੇ। ਇਸ ਨੂੰ ਨਸ਼ੇ ਦੇ ਕਾਰੋਬਾਰ ਨੂੰ ਹੀ ਚਲਾਉਣਾ ਚਾਹੁੰਦੇ ਨੇ ਇਹ ਬੰਦ ਹੋਣ ਦਾ ਸਾਰ ਨਹੀਂ। ਨਾ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈ ਇਹ ਗੰਭੀਰ ਨਹੀਂ ਹੈਗੀ, ਬੇਈਮਾਨ ਹੈ। ਭਗਵੰਤ ਮਾਨ ਨਹੀਂ ਹੈ, ਬੇਈਮਾਨ ਹੈ ਇਹ। ਜੇ ਹੁੰਦਾ ਤਾਂ ਇੱਦਾਂ ਦੀ ਇਨਕੁਆਰੀਆਂ ਬੈਠਦੇ ਚੰਗੇ। ਹੁਣ ਤੁਸੀਂ ਦੱਸੋ, ਤੁਹਾਡੇ ਕੋਲ 36 ADGP ਬੈਠੇ ਨੇ, ਕਿੰਨੇ ਤੁਹਾਡੇ ਕੋਲ DGP 8-10 ਬੈਠੇ ਨੇ। DGP ਵੀ ਤੁਹਾਡੇ ਕੋਲ ਤਾਂ ਸੁੱਖ ਨਾਲ ਬਥੇਰੀ ਫੌਜ ਹੈ। ਇੱਕ ਜ਼ਿਲ੍ਹੇ ਦੇ ਵਿੱਚ ਇੱਕ DGP ਆਉਂਦਾ, ਇੱਕ ਜ਼ਿਲ੍ਹੇ ਨੂੰ ADGP ਕਹ ਲਓ, DGP ਰੈਂਕ ਦੀ ਹੁੰਦਾ, ਐਡੀਸ਼ਨਲ DGP ਹੁੰਦਾ, ਉਹ 2-2 ਆਉਂਦੇ ਨੇ ਇੱਕ ਜ਼ਿਲ੍ਹੇ ਨੂੰ। SSP ਤਾਂ ਛੱਡੋ ਗੱਲ, 2-2 ਆਉਂਦੇ ਨੇ। ਇੰਨੇ ਪੁਲਿਸ ਅਫਸਰਾਂ ਦੀ ਫੌਜ ਹੋਣ ਤੋਂ ਬਾਅਦ ਤੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਕਾਰੋਬਾਰ ਚੱਲ ਕਿਵੇਂ ਜਾਊਗਾ? ਮਤਲਬ ਹੀ ਨਹੀਂ ਹੈਗਾ ਜੇ ਇਹਨਾਂ ਨੂੰ ਪਤਾ ਨਾ ਹੋਵੇ। ਪਤਾ ਹੈ, ਸਾਰਾ ਕੁਝ ਪਤਾ ਹੈ। ਪਤਾ ਹੋਣ ਦੇ ਇਹ ਘਰ ਭਰ ਰਹੇ ਨੇ, ਇਹਨਾਂ ਨੂੰ ਹਫ਼ਤੇ ਮਿਲ ਰਹੇ ਨੇ, ਸਾਰਾ ਕੁਝ ਮਿਲ ਰਿਹਾ। ਇਹਨਾਂ ਦੀ ਕੀ ਇੱਕ IG ਹੁੰਦਾ ਸੀਗਾ ਸਟੇਟ ਨੂੰ ਚਲਾਉਣ ਵਾਸਤੇ, ਜਾਨ ਨਿਕਲ ਜਾਂਦੀ ਸੀ ਸਾਰੀ ਪੁਲਿਸ ਦੀ ਵੀ ਹਾਂ IG ਆ ਗਿਆ। ਇੱਕ ਹੁੰਦਾ ਸੀਗਾ, ਤੁਹਾਨੂੰ ਪਤਾ ਹੋਵੇ, DGP ਤਾਂ ਬਾਅਦ 'ਚ ਲੱਗੇ ਨੇ।
ਉਹ ਇੰਨੇ ਆਈਜੀ ਇੰਨੇ ਡੀਜੀਪੀ ਇੱਕ ਜ਼ਿਲ੍ਹੇ ਦੇ ਵਿੱਚ ਆਈਜੀ, ਫਿਰ ਉਦੋਂ ਬਾਅਦ ਜੋ ਡੀਜੀਪੀ ਬਣ ਗਿਆ, ਇੱਕ ਰੇਂਜ ਦੇ ਵਿੱਚ 7-8 ਜ਼ਿਲ੍ਹੇ ਹੁੰਦੇ ਸੀ ਆਈਜੀ ਕੋਲੇ। ਹੁਣ ਘਟਦੇ 3 ਰਹਿ ਗਏ, ਡੀਆਈਜੀ ਤੇ ਪੋਸਟ ਹੀ ਚੱਕ ਦਿੱਤੀ ਹੁਣ। ਝਾੜੂ ਸਾਹਿਬ, ਹੱਲ ਦੇ ਵੱਲੇ ਵਧੀਏ, ਹੱਲ ਕੀ ਹੈ? ਪੰਜਾਬ ਦੇ ਲੋਕ ਫਿਕਰਮੰਦ ਨੇ ਖਾਸ ਕਰ ਡਰੱਗ ਨੂੰ ਲੈ ਕੇ। ਪੰਜਾਬ ਦੇ ਲੋਕਾਂ ਨੂੰ ਜਾਂ ਜਿਹੜੀ ਪੰਜਾਬ ਦੀ ਕਿਤੇ ਨਾ ਕਿਤੇ ਲੀਡਰਸ਼ਿਪ ਹੈ ਪਰ ਸੱਤਾਹੀਨ ਹੈ, ਚਾਹੁੰਦੇ ਆ ਪੰਜਾਬ ਦੇ ਲੋਕਾਂ ਦਾ ਸੁਧਾਰ ਹੋਣਾ ਚਾਹੀਦਾ ਹੈ। ਜਿਹੜੀਆਂ ਕਹਿ ਸਕਦੇ ਹਾਂ ਕਿ ਇਸ ਤਰੀਕੇ ਦੇ ਦੁਰਕਰਮ ਪੰਜਾਬ ਦੇ ਵਿੱਚ ਦਿਨ ਬ ਦਿਨ ਪੈਰ ਪਸਾਰਦੇ ਜਾ ਰਹੇ ਨੇ, ਉਹਨਾਂ ਦੇ ਕਿਤੇ ਨਾ ਕਿਤੇ ਖਾਤਮੇ ਵਾਸਤੇ ਹੱਲ ਕੀ ਨਜ਼ਰ ਆਉਂਦਾ ਤੁਹਾਨੂੰ? ਹੱਲ ਤੋਂ ਪਹਿਲੀ ਤਾਂ ਗੱਲ, ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਕਿ ਰਾਜ ਪ੍ਰਬੰਧ ਸਹੀ ਹੋਵੇ, ਤੇ ਦੂਸਰਾ ਸਾਡਾ ਜਿਹੜਾ ਧਰਮ ਹੈ, ਸਿੱਖੀ ਧਰਮ ਹੈ, ਇਹ ਨਸ਼ਿਆਂ ਤੋਂ ਬਚਾਉਂਦਾ ਹੈ। ਸਿੱਖੀ ਵੱਲ ਮੋੜਿਆ ਜਾਵੇ। ਇੱਥੇ ਡੇਰਾਵਾਦ ਜ਼ਿਆਦਾ ਵੱਧ ਗਿਆ, ਦੂਜੇ ਧਰਮਾਂ ਵੱਲ ਵੱਧ ਗਏ ਲੋਕ, ਫਿਰ ਉਹਦੇ ਵਿੱਚ ਨਸ਼ਿਆਂ ਦੀ ਕੋਈ ਪਾਬੰਦੀ ਨਹੀਂ ਹੁੰਦੀ। ਇੱਕੋ ਇੱਕ ਸਿੱਖ ਧਰਮ ਹੈ, ਇੱਕੋ ਇੱਕ ਜਿਹੜਾ ਨਸ਼ਿਆਂ 'ਤੇ ਪਾਬੰਦੀ ਕਰਦਾ, ਜਿਹੜਾ ਰੋਕਦਾ, ਵਰਜਿਤ ਕਰਦਾ, ਰਹਿਤੋ ਕਰਾਇਤ ਮੰਨਿਆ ਜਾਂਦਾ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਸਰਕਾਰ ਆਪਦਾ ਏਜੰਡਾ ਤੈਅ ਕਰੇ ਵੀ ਅਸੀਂ ਨਹੀਂ ਵਿਕਣ ਦੇਣਾ, ਨਹੀਂ ਫਿਰ ਜਵਾਬ ਦੇਵੇ ਕੋਈ ਹੋਰ ਬਣ ਜੂਗੀ ਸਰਕਾਰ। ਤਾਂ ਜੇ ਤੁਹਾਡੇ ਤੋਂ ਹੈ ਹੀ ਨਹੀਂ, ਹੱਥ ਖੜੇ ਕਰ ਦੇਣ ਵੀ ਸਾਡੇ ਤੋਂ ਯਾਰ ਇਹ ਮਸਲਾ ਹੱਲ ਹੋਣ ਵਾਲਾ ਨਹੀਂ ਹੈਗਾ, ਤੇ ਦੁਬਾਰੇ ਫਿਰ ਰੀਇਲੈਕਸ਼ਨ ਵੋਟਾਂ ਜਿਹੜੀ ਹੋਊਗੀ ਪਾਰਟੀ ਕਹਿ ਦੂਗੀ, ਉਹ ਰੋਕ ਦੂਗੀ ਇਸ ਗੱਲ ਨੂੰ। ਤੇ ਦੂਜੀ ਗੱਲ, ਸਾਡੀ ਸ਼੍ਰੋਮਣੀ ਕਮੇਟੀ ਨੂੰ, ਬਾਬਿਆਂ ਨੂੰ ਵੀ ਗੱਲ ਬੇਨਤੀ ਕਰਦੇ ਹਾਂ, ਜਿਹੜੇ ਬਾਬਾ ਯੂਨੀਅਨ ਹੈ ਸਾਡੀ, ਬਾਬਾ ਯੂਨੀਅਨ ਨੂੰ ਵੀ ਇਹਨੇ 'ਚੋਂ ਅੱਖ 'ਚੋਂ ਖੋਲ੍ਹਣਾ ਚਾਹੀਦਾ। ਬਾਬਾ ਯੂਨੀਅਨ ਹਸਪੀਟਲ ਖੋਲ੍ਹੇ, ਬਾਬਾ ਯੂਨੀਅਨ ਦੇ ਕੋਲ ਬਥੇਰੇ ਡੇਰੇ ਬਣਾਉਣ ਦੀ ਬਜਾਏ ਸਕੂਲ ਖੋਲ੍ਹਣ। ਇਹ ਬਾਬਾ ਯੂਨੀਅਨ ਨੂੰ ਬਹੁਤ ਕੁਝ ਕਰਨਾ ਚਾਹੀਦਾ। ਬਾਬਾ ਜੀ ਦਾ ਕਹਿੰਦੇ ਸੰਤ ਸਮਾਜ ਆ ਗਿਆ। ਸੰਤ ਸਮਾਜ ਤਾਂ ਸਾਰਿਆਂ ਦਾ ਹੁੰਦਾ, ਸੰਤਾਂ ਦਾ ਕਦੇ ਸਮਾਜ ਨਹੀਂ ਹੁੰਦਾ। ਸਮਾਜ ਤਾਂ ਤੁਹਾਡਾ ਮੇਰਾ ਸਾਰਿਆਂ ਦੀ ਸਮਾਜ ਸਾਰਿਆਂ ਦਾ ਹੁੰਦਾ। ਬਾਬਾ ਯੂਨੀਅਨ ਨੂੰ ਇਹ ਚਾਹੀਦਾ ਇਹ ਇੱਧਰਲੇ ਚੱਕਰ 'ਚੋਂ ਨਿਕਲਣ। ਪਹਿਲੀ ਗੱਲ ਤਾਂ ਸਾਡੇ ਰਾਗੀ ਢਾਡੀ ਪੈਦਾ ਹੋਣ। ਸਾਡੇ ਰਾਗੀ ਕਿੱਥੇ? ਸਾਡੇ ਢਾਡੀਆਂ ਦੇ ਕੋਲ ਤਾਂ ਜਗ੍ਹਾ ਹੀ ਨਹੀਂ ਹੈਗੀ। ਸਾਡੇ ਢਾਡੀ ਸੂਰਵੀਰ ਵਾਰਾਂ ਗਾਉਂਦੇ ਹੁੰਦੇ ਸੀ, ਜੋਸ਼ ਭਰ ਦਿੰਦੇ ਹੁੰਦੇ ਨੇ, ਨਸ਼ਿਆਂ ਤੋਂ ਬਚਾਉਣ ਦੀ ਗੱਲ ਕਰਦੇ ਹੁੰਦੇ ਸੀ। ਜਦੋਂ ਦੇ ਸਾਡੇ ਢਾਡੀ ਸਿੰਘ ਤੇ ਕਵੀਸ਼ਰ ਸਿੰਘ ਤੇ ਰਾਗੀ ਸਿੰਘਾਂ ਨੂੰ ਸਾਨੂੰ ਲੋਕਾਂ ਨੇ ਸਾਈਡ ਲਾਈਨ ਕਰ ਦਿੱਤਾ, ਬਾਬਾਬਾਦ ਵੱਧ ਗਿਆ, ਨਸ਼ਾ ਵੀ ਉੱਥੋਂ ਵਧਿਆ। ਨਸ਼ਾ ਇਹਨਾਂ ਕੋਲ ਤਾਂ, ਬਾਬੇ ਕੋਲ ਤਾਂ ਗੱਲ ਹੀ ਕੁਛ ਨਹੀਂ ਹੈਗੀ। ਬਾਬਾ ਕੋਲ ਕਹਿੰਦੇ ਲੱਗ ਚਰਨਾਂ ਦੇ, ਲੱਗ ਸੰਤਾਂ ਦੇ ਚਰਨੀ, ਨਹੀਂ ਤਾਂ ਜਮਦੂਤ ਘੜੀਸਣਗੇ। ਕਾਰੋਬਾਰ ਸਾਰਾ ਦਿਨ ਬੰਦਾ ਕਰਦਾ ਰਹਿੰਦਾ, ਖਪੀ ਜਾਂਦਾ, ਉਹਨੂੰ ਜਮਦੂਤ ਤੈਨੂੰ ਘੜੀਸਣਗੇ ਜਾਂ ਬੰਦੇ ਨੂੰ ਕਾਰੋਬਾਰ ਵਾਲੇ ਨੂੰ ਘੜੀਸਣਗੇ। ਸਮੱਸਿਆ ਇੱਥੇ ਆ ਗਈ। ਸਾਨੂੰ ਸਿੱਖੀ ਸਿਧਾਂਤ ਵੱਲ ਵੀ ਮੁੜਨਾ ਪਊਗਾ, ਸਾਨੂੰ ਆਪਣੀ ਰਵਾਇਤ ਵੱਲ ਵੀ ਮੁੜਨਾ ਪਊਗਾ। ਸਾਨੂੰ ਜਿਹੜਾ ਅਕਾਲੀ ਸਿਆਸਤ ਹੈ, ਇੱਕ ਸੋਚ ਹੈ, ਸਮਾਜ ਨੂੰ ਲੋੜ ਹੈ। ਬੁੱਧੀਜੀਵੀਆਂ ਨੂੰ ਬਿਠਾ ਲਓ, ਅਕਾਲੀ ਸੋਚ ਕੀ ਸੀ। ਠੀਕ ਹੈ ਵੀ ਸਾਡਾ ਟਰਾਂਸਪੋਰਟ ਅਕਾਲੀ ਦਲ ਬਣ ਗਿਆ, ਸੁਖਬੀਰ ਹੋਰਾਂ ਨੇ ਬਣਾਤਾ। ਹਾਂ, 2 ਮਾੜੇ ਅਕਾਲੀ ਦਲ ਆਏ, ਇੱਕ ਸਰਜੀਤ ਸਿੰਘ ਬਰਨਾਲਾ ਤੇ ਦੂਜਾ ਆ ਗਿਆ ਪ੍ਰਕਾਸ਼ ਸਿੰਘ ਬਾਦਲ। ਇਹਨਾਂ ਨੇ ਜਾਇਦਾਦਾਂ ਬਣਾਈਆਂ ਨੇ, ਇਹਨਾਂ ਨੇ ਪੰਜਾਬ ਦਾ ਘਾਣ ਕੀਤਾ, ਇਹਨਾਂ ਨੇ ਪੰਜਾਬ ਦੀ ਕਿਸਾਨੀ ਤੇ ਜਵਾਨੀ ਦਾ ਖਾਤਮਾ ਕੀਤਾ। ਹੁਣ ਅਕਾਲੀ ਦਲ ਨੂੰ ਵੀ ਬਚਾਉਣ ਦੀ ਲੋੜ ਹੈ। ਅਕਾਲੀ ਸ਼ਾਇਦ ਹੈਗੀ ਹੈ, ਤੁਹਾਡੇ ਕੋਲ ਅਕਾਲੀ ਕਿਹੜਾ ਹੈ ਨਹੀਂ? ਮਾਨ ਸਾਹਿਬ ਜਿੱਤੇ ਹੋਏ ਨੇ। ਅਸੀਂ ਸਾਰੀ ਉਮਰ, ਸਾਨੂੰ ਦੱਸ ਦਿਓ ਸਾਡਾ ਕਿਹੜਾ ਨਸ਼ਾ ਵੇਚਦਾ, ਸਾਨੂੰ ਦੱਸ ਦਿਓ ਕਿਹੜਾ ਨਸ਼ਾ ਪੀਂਦਾ, ਕਿਹੜਾ ਅਸੀਂ ਪੁਸਤ ਪਨਾਹੀ ਕਰਦੇ ਹਾਂ। ਉਹ ਪਾਰਟੀ ਤੁਹਾਡਾ ਨਸ਼ਾ ਖਤਮ ਕਰ ਸਕਦੀ ਹੁੰਦੀ ਹੈ ਜਿਹੜੀ ਪਾਰਟੀ ਦੇ ਵਿੱਚ ਨਸ਼ਾ ਨਾ ਹੋਵੇ। ਭਗਵੰਤ ਮਾਨ ਦਾ ਵਿਚਾਰਾ ਸਾਡਾ ਮਿੱਤਰ ਹੈ ਬਥੇਰਾ, ਇਹ ਤਾਂ ਪਹਿਲੇ ਡਿੱਗ ਪੈਂਦਾ ਸੀ ਨਸ਼ੇ ਨੂੰ ਛਕਾ ਖੂ ਕੇ। ਇਸ ਬੰਦੇ ਨੂੰ ਕਿਹੜੇ ਤਰੀਕੇ ਨਾਲ ਤੁਸੀਂ ਕਹਿ ਦੋਗੇ ਨਸ਼ਾ ਰੋਕ ਦੋਗੇ? ਨਸ਼ਾ ਤਾਂ ਉਹ ਰੋਕਦਾ ਹੁੰਦਾ ਜਿਹੜਾ ਬੰਦਾ ਨੂੰ ਕੁਝ ਨਾ ਹੋਵੇ। ਜਿਹੜਾ ਡਾਕਟਰ ਖੁਦ ਅੱਖਾਂ ਦਾ ਅੰਨਾ ਹੈ, ਉਹ ਕਿਸੇ ਦੀ ਅੱਖ ਦਾ ਆਪਰੇਸ਼ਨ ਕਿੱਦਾਂ ਕਰ ਦੂ? ਜਿਹੜਾ ਖੁਦ ਜਿਹੜੀ ਪਾਰਟੀ ਦੀ ਰਹਿਤੋਂ ਕਰਾਇਤ ਹੈ, ਜਿਹੜੀ ਪਾਰਟੀ ਡੈਪੂਟੇਸ਼ਨ 'ਤੇ ਹੈ, ਜਿਹਦੀ ਕੋਈ ਕਿਰਦਾਰ ਹੀ ਕੋਈ ਨਹੀਂ, ਜਿਹੜੀ ਤਾਂ ਸਿੱਖੀ ਵੱਲ ਨਿਘਾਰ। ਹਾਂ, ਪੰਜਾਬ ਦੇ ਲੋਕਾਂ ਨੇ ਜਿਹੋ ਜਿਹਾ ਬੀਜਿਆ ਉਹੋ ਜਿਹਾ ਵੱਢ ਰਹੇ ਨੇ। ਪੰਜਾਬ ਦੇ ਲੋਕਾਂ ਨੇ ਕੋਈ ਕਿਰਦਾਰ ਨਹੀਂ ਦੇਖਿਆ। ਜਿਸ ਤੁਹਾਡੇ ਸਾਹਮਣੇ ਚਕਲਾ ਚਲਾਉਣ ਵਾਲੇ ਵੀ MLA, ਲੋਕਾਂ ਨੂੰ ਮਾਰਨ ਵਾਲੇ ਵੀ MLA। ਆ ਬਲਵੀਰ ਹੈ, ਡਾਕਟਰ ਬਲਵੀਰ ਸਿੰਘ ਹੈ ਬੰਗਿਆਂ ਦਾ ਬੰਦਾ, ਰੋਪੜ ਵੜਤਾ, MLA ਜਾ ਕੇ ਪਟਿਆਲੇ ਤੋਂ ਜਿੱਤ ਗਿਆ ਤੇ ਕੈਬਨਿਟ ਮੰਤਰੀ ਆ ਕੇ ਚੰਡੀਗੜ੍ਹ 'ਚ ਬਣ ਗਿਆ। ਮੈਨੂੰ ਐਂ ਦੱਸੋ ਪਹਿਲਾਂ ਰੁਕੂਗਾ ਕਿਵੇਂ? ਸਿਹਤ ਮੰਤਰੀ ਉਹ ਜਿਹੜਾ ਲੋਕਾਂ ਦੇ ਟੱਕ ਮਾਰ ਕੇ ਮਾਰਦਾ ਕਿਸੇ ਨੂੰ। ਤੁਸੀਂ ਮੈਨੂੰ ਇਹ ਦੱਸੋ ਕਿੱਥੋਂ ਠੀਕ ਹੋਣਗੇ? ਸਮੱਸਿਆ ਬਹੁਤ ਹੈ। ਸਾਡੇ ਸਮਾਜ 'ਚ ਵੀ ਨੁਕਸ ਆ ਗਿਆ, ਸਾਡੀ ਸਿਆਸਤ 'ਚ ਵੀ ਨੁਕਸ ਆ ਗਿਆ, ਸਾਡੇ ਧਰਮ 'ਚ ਵੀ ਨੁਕਸ ਆ ਗਿਆ। ਇੱਥੇ ਪ੍ਰੋਬਲਮ ਆ ਗਈਆਂ ਨੇ। ਜਿਹੜਾ ਸਾਡਾ ਗੁਰੂ ਹੈ 'ਚ ਕੋਈ ਨੁਕਸ ਨਹੀਂ ਹੈਗਾ, ਸਿਧਾਂਤ 'ਚ ਕੋਈ ਨੁਕਸ ਨਹੀਂ ਹੈਗਾ। ਇਹਦੇ 'ਤੇ ਪਹਿਰਾ ਦੇਣ ਦੀ ਲੋੜ ਹੈ। ਇਹਨਾਂ ਤੋਂ ਜਿਹੜੀਆਂ ਕੋਰਟਾਂ ਨੇ ਅੱਜ ਦਬਕਾ ਮਾਰਿਆ, ਮੈਂ ਕਹਿੰਦਾ ਚੰਗੀ ਗੱਲ ਹੈ। ਜੇ ਡਿਸਟ੍ਰਿਕਟ ਕੋਰਟਾਂ ਦੇ ਵਿੱਚ ਵੀ ਜਿਹੜੇ ਸੈਸ਼ਨ ਜੱਜ ਨੇ, ਇਹ DC ਤੇ SSP ਦੇ ਅੰਡਰ ਚੱਲਦੇ ਨੇ ਸਾਰੇ, ਉਹ ਤੋਂ ਬਾਹਰ ਨਹੀਂ ਜਾਂਦੇ ਕਿਸੇ ਵੀ ਕੇਸ 'ਚ। ਕੀ ਕਹਿਣਾ, ਇੱਕ ਕੇਸ 'ਚ ਚਲੇ ਗਏ, ਜੇ 200 ਕੇਸ ਪਿਆ, ਇੱਕ ਕੇਸ 'ਚ ਬਾਹਰ ਚਲੇ ਗਏ ਸੈਸ਼ਨ ਜੱਜ DC ਤੇ SSP ਦੇ ਹੁਕਮਾਂ ਤੋਂ ਬਾਅਦ, ਇਹਨਾਂ ਦੀ ਕੀ ਮਜਾਲ ਹੈ? ਇਹ ਤਾਂ ਆਪ ਅੰਡਰ ਪ੍ਰੈਸ਼ਰ ਨੇ। ਇੱਥੇ ਤਾਂ ਸਾਰੀ, ਇਹ ਤਾਂ ਜਿੰਨਾ ਸਿਸਟਮ ਹੈ ਸਾਰੀ ਕਰਪਟ ਹੋ ਗਿਆ। ਕੀ ਕਰਾਉਂਗੇ ਤੁਸੀਂ? ਇੱਕ ਸਾਡੇ ਸੰਗਰੂਰ ਸੈਸ਼ਨ ਜੱਜ ਹੁੰਦਾ ਸੀ, ਸੁਣ ਲਓ, CJM ਹੁੰਦਾ ਸੀ, ਉਹ ਪੇਸ਼ੀਆਂ ਪਾਈ ਜਾਂਦਾ NDPS ਐਕਟ ਦੇ ਵਿੱਚ, ਪੇਸ਼ੀਆਂ ਪਾਈ ਜਾਂਦਾ। ਜਦੋਂ ਐਂਡ ਦੇ ਉੱਤੇ ਫੈਸਲਾ ਕਰਨਾ ਹੁੰਦਾ ਸੀਗਾ, ਜੇ ਉਹਨੂੰ ਜੇ 2 ਕਿਲੋ ਫੀਮ ਜੇ ਭੁੱਖੀ ਫੜੀ ਹੈ ਤਾਂ ਵੀ 10 ਸਾਲ ਦੀ ਸਜ਼ਾ ਕਰ ਦਿੰਦੀ, ਜੇ ਪੈਸੇ ਦਿੱਤੇ ਹੋਏ ਨੇ। ਜੇ ਨਾ ਦਿੱਤੇ ਨੇ, ਜੇ ਪੈਸੇ ਦਿੱਤੇ ਹੋਏ ਨੇ, ਚਾਹੇ 2 ਟਰੱਕ ਫੜੇ ਨੇ, ਫਿਰ ਵੀ ਬਰੀ ਕਰ ਦਿੰਦੀ, ਲੈਂਦਾ ਪੈਸੇ ਸੀ। ਤੁਸੀਂ ਕਿਵੇਂ ਮਾਫ ਕਰ? ਹਾਂ, 3 ਵਾਰੀ ਉਹ ਸਸਪੈਂਡ ਕਰਤਾ ਹਾਈ ਕੋਰਟ ਨੇ, ਪੈਸੇ ਲੈ ਕੇ ਫਿਰ ਹਾਈ ਕੋਰਟ ਬਹਾਲ ਕਰ ਦਿੰਦਾ ਰਿਹਾ। ਇੱਥੇ ਤਾਂ ਆਪ ਹੀ ਉੱਤੇ ਹੋਇਆ। ਕੀ ਕਰੋਗੇ ਤੁਸੀਂ ਇਸ ਗੱਲ ਨੂੰ? ਬੋਲੋ। ਇੱਥੇ ਤਾਂ ਹਾਲਾਤ ਇਹੋ ਜਿਹੇ ਹੋਏ ਨੇ, ਤਾਂ ਲੋਕ ਭਾਲਦੇ ਫਿਰਦੇ ਨੇ। ਕੋਈ ਗੱਲ ਨਹੀਂ, ਕੋਰਟ 'ਚ ਹੀ ਆ, ਪੈਸੇ ਦੇ ਦਿਆਂ, ਕੰਮ ਨਿਬੜ ਜੂ। ਹਾਂਜੀ।
ਬਿਲਕੁਲ ਦਿਨ ਬਾ ਦਿਨ ਨਸ਼ਿਆਂ ਦੀ ਭਰਮਾਰ ਖਾਸ ਕਰ ਪੰਜਾਬ ਦੇ ਵਿੱਚ ਵਧੀ ਹੈ ਤੇ ਇਸੇ ਨੂੰ ਲੈ ਕੇ ਖਾਸ ਕਰ ਹਾਈ ਕੋਰਟ ਦੇ ਵੱਲੋਂ ਇੱਕ ਤਲਖ ਟਿੱਪਣੀ ਵੀ ਕੀਤੀ ਗਈ ਹੈ। ਪਰ ਝਾੜੂ ਸਾਹਿਬ ਨੇ ਦੱਸਿਆ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਇਸ ਦੁਨੀਆ ਦੇ ਵਿੱਚ ਜਾਂ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਜਿਹੜੀਆਂ ਕਿਤੇ ਨਾ ਕਿਤੇ ਤਿੰਨੇ ਇਹ ਧਿਰਾਂ ਨੇ, ਇਹਨਾਂ ਦੇ ਵਿੱਚ ਵੱਡੇ ਬਦਲਾਅ ਦੀ ਵੀ ਜ਼ਰੂਰਤ ਹੈ। ਭਵਿੱਖ ਦੇ ਵਿੱਚ ਵੀ ਦੇਖਣਾ ਹੋਵੇਗਾ ਕਿ ਇਸ ਤਰੀਕੇ ਦੇ ਨਾਲ ਜਿਹੜਾ ਸਮੇਂ-ਸਮੇਂ ਤੇ ਕੋਰਟ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਅਜਿਹੇ ਵੱਡੇ ਮਾਮਲਿਆਂ ਨੂੰ ਲੈ ਕੇ ਕਿਤੇ ਨਾ ਕਿਤੇ ਫੈਸਲੇ ਸੁਣਾਏ ਜਾਂਦੇ ਨੇ। ਭਵਿੱਖ ਦੇ ਵਿੱਚ ਵੀ ਇੱਕ ਵੱਡੀ ਉਡੀਕ ਰਹਿ ਸਕਦੀ ਹੈ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।